ਰੇਡੀਓ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 15 ਫਰਵਰੀ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਐਂਡਰਿਊ ਪੁਜ਼ਡਰ ਨੇ ਲੇਬਰ ਸੈਕਟਰੀ ਦੀ ਨੋਮੀਨੇਸ਼ਨ ਵਾਪਸ ਲਈ। ਟਰੰਪ ਕੈਂਪੇਨ ਦੇ ਦੌਰਾਨ ਰਸ਼ੀਅਨ ਇੰਟੈਲੀਜੈਂਸ ਇੰਟਰਫੇਅਰ ਨੂੰ ਲੈ ਕੇ ਸੈਨੇਟ ਦੋ ਚਿੱਤੀ 'ਚ। ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਮੁਲਾਕਾਤ ਕੀਤੀ। ਪੈਂਟਾਗਨ ਸੀਰੀਆ ਦੇ ਵਿੱਚ ਹੋਰ ਮਿਲਟਰੀ ਟਰੂਪਸ ਭੇਜ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਪੋਸਟ ਲਈ ਐਡਮਿਰਲ ਹਾਰਵਰਡ ਨਾਮ ਚੁਣਿਆ। ਅਤੇ ਰਸ਼ੀਆ ਦਾ ਜਾਸੂਸੀ ਜਹਾਜ਼ ਕਨੈਟੀਕਟ ਕੋਸਟ ਤੋਂ 30 ਮੀਲ ਦੀ ਦੂਰੀ ਤੇ ਉੱਤੇ ਦੇਖਿਆ ਗਿਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਨੋਮੀਨੇਟ ਕੀਤੇ ਗਏ ਲੇਬਰ ਸੈਕਟਰੀ ਐਂਡਰਿਊ ਐਫ ਪੁਜ਼ਡਰ ਨੇ ਅੱਜ ਆਪਣੀ ਨੋਮੀਨੇਸ਼ਨ ਵਿਡਰਾਅ ਕਰ ਲਈ ਹੈ। ਐਂਡਰਿਊ ਪੁਜ਼ਡਰ, ਜਿਸ ਦਾ ਕਿ ਸੈਨੇਟ ਦੇ ਵਿੱਚ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਜੇਕਰ ਕੱਲ ਸੈਨੇਟ ਹੀਅਰਿੰਗ ਦੇ ਵਿੱਚ VOTING ਹੁੰਦੀ ਤਾਂ ਲਗਭਗ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਐਂਡਰਿਊ ਪੁਜ਼ਡਰ ਲੇਬਰ ਸੈਕਟਰੀ ਦੇ ਤੌਰ ਦੇ ਉੱਤੇ ਨਹੀਂ ਚੁਣੇ ਜਾਣਗੇ। ਇਸ ਤੋਂ ਇੱਕ ਦਿਨ ਪਹਿਲਾਂ ਹੀ ਐਂਡਰਿਊ ਪੁਜ਼ਡਰ ਨੇ ਆਪਣੀ ਨੋਮੀਨੇਸ਼ਨ ਵਾਪਸ ਲੈ ਲਈ। ਹਾਲਾਂਕਿ ਵਾਈਟ ਹਾਊਸ ਲਗਾਤਾਰ ਐਂਡਰਿਊ ਪੁਜ਼ਡਰ ਨੂੰ ਪੁਸ਼ ਕਰਦੇ ਹੋਏ ਇਹਨਾਂ ਨੂੰ ਲੇਬਰ ਸੈਕਟਰੀ ਦੇ ਤੌਰ ਦੇ ਉੱਤੇ ਲਾਉਣ ਦੇ ਲਈ ਕਾਫੀ ਜ਼ੋਰ ਲਾਉਂਦਾ ਰਿਹਾ, ਪਰ ਰਿਪਬਲਿਕਨ ਪਾਰਟੀ ਦੀ ਕੰਟਰੋਲਡ ਕਾਂਗਰਸ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਿੱਥੇ ਕਿ ਡੈਮੋਕ੍ਰੈਟਿਕ ਪਾਰਟੀ ਬਿਲਕੁਲ ਹੀ ਐਂਡਰਿਊ ਪੁਜ਼ਡਰ ਦੇ ਉਲਟ ਸੀ। ਉਧਰ ਰਿਪਬਲਿਕਨ ਪਾਰਟੀ ਦੇ ਵੀ 4 ਸੈਨੇਟਰ ਐਂਡਰਿਊ ਪੁਜ਼ਡਰ, ਜੋ ਕਿ ਪਹਿਲਾਂ ਇੱਕ ਫੂਡ ਚੇਨ ਕੰਪਨੀ ਦੇ CEO ਰਹਿ ਚੁੱਕੇ ਹਨ ਅਤੇ ਉਹਨਾਂ ਦੇ ਰੈਕਰਡਸ ਇਹ ਦਿਖਾਉਂਦੇ ਹਨ ਕਿ ਯੂਨੀਅਨ ਦੇ ਲਈ ਉਹ ਕਾਫੀ ਪਸੰਦੀਦਾ ਨਹੀਂ ਕੀਤੇ ਜਾਣਗੇ। ਇਸ ਦੇ ਲਈ ਰਿਪਬਲਿਕਨ ਪਾਰਟੀ ਦੇ ਸੈਨੇਟਰਸ ਨੇ ਵੀ ਉਹਨਾਂ ਦੀ ਨੋਮੀਨੇਸ਼ਨ ਦੇ ਉੱਤੇ ਸਵਾਲ ਖੜੇ ਕੀਤੇ। ਸੈਨੇਟ ਦੇ ਵਿੱਚ 52 ਰਿਪਬਲਿਕਨ ਪਾਰਟੀ ਦੇ ਸੈਨੇਟਰ ਹਨ ਅਤੇ 48 ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਹਨ, ਪਰ ਰਿਪਬਲਿਕਨ ਪਾਰਟੀ ਦੇ 4 ਤੋਂ ਜ਼ਿਆਦਾ ਸੈਨੇਟਰ ਐਂਡਰਿਊ ਪੁਜ਼ਡਰ ਦਾ ਵਿਰੋਧ ਕਰ ਰਹੇ ਸਨ। ਇਸ ਦੇ ਲਈ ਉਹਨਾਂ ਦੀ ਨੋਮੀਨੇਸ਼ਨ ਹੋਣੀ ਮੁਸ਼ਕਿਲ ਲੱਗ ਰਹੀ ਸੀ। ਡੈਮੋਕ੍ਰੈਟਿਕ ਪਾਰਟੀ ਨੇ ਐਂਡਰਿਊ ਪੁਜ਼ਡਰ ਦੇ ਨੋਮੀਨੇਸ਼ਨ ਵਾਪਸ ਲਏ ਜਾਣ ਨੂੰ ਵਰਕਿੰਗ ਕਲਾਸ ਦੀ ਜਿੱਤ ਮੰਨਿਆ। ਉਹਨਾਂ ਨੇ ਕਿਹਾ ਕਿ ਲੇਬਰ ਡਿਪਾਰਟਮੈਂਟ ਵਰਕਿੰਗ ਕਲਾਸ ਦੇ ਲਈ ਵਧੀਆ ਵਰਕਪਲੇਸ, ਉਹਨਾਂ ਦੀ ਸੇਫਟੀ ਅਤੇ ਉਹਨਾਂ ਦੀਆਂ ਵਧੀਆਂ ਤਨਖਾਹਾਂ ਸੁਨਿਸ਼ਚਿਤ ਕਰਦਾ ਹੈ, ਪਰ ਜੇਕਰ ਮਿਸਟਰ ਪੁਜ਼ਡਰ ਲੇਬਰ ਸੈਕਟਰੀ ਦੇ ਤੌਰ ਦੇ ਉੱਤੇ ਆ ਜਾਂਦੇ ਤਾਂ ਉਹ ਇਹਨਾਂ ਸਾਰਿਆਂ ਦੇ ਹੀ ਉਲਟ ਕੰਮ ਕਰਦੇ। ਉਹਨਾਂ ਨੇ ਕਿਹਾ ਕਿ ਆਪਣੀ ਕੰਪਨੀ ਦੇ ਵਿੱਚ ਉਹਨਾਂ ਦਾ ਰਿਸ਼ਤਾ EMPLOYEES ਦੇ ਨਾਲ ਬਹੁਤ ਮਾੜਾ ਰਿਹਾ, ਜਿਸ ਨੂੰ ਲੈ ਕੇ ਉਹਨਾਂ ਨੂੰ ਲੇਬਰ ਸੈਕਟਰੀ ਦੇ ਤੌਰ ਦੇ ਉੱਤੇ ਕਦੇ ਵਾਸਤੇ ਵੀ ਦੇਖਿਆ ਨਹੀਂ ਜਾ ਸਕਦਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੱਲ ਰਹੇ ਕੈਂਪੇਨ ਦੇ ਵਿੱਚ ਰਸ਼ੀਆ ਇੰਟੈਲੀਜੈਂਸ ਦੇ ਨਾਲ ਹੋ ਰਹੀ ਗੱਲਬਾਤ ਦੇ ਉੱਤੇ ਹੁਣ ਕਾਫੀ ਸਵਾਲ ਖੜੇ ਹੋ ਰਹੇ ਹਨ। ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਕੁਝ ਇੱਕ ਫੋਨ ਰੈਕਰਡਸ ਅਤੇ ਇੰਟਰਸੈਪਟਡ ਕਾਲਸ ਤੋਂ ਸਾਹਮਣੇ ਆਇਆ ਹੈ ਕਿ ਡੋਨਲਡ ਟਰੰਪ ਦੇ 2016 ਦੇ ਰਾਸ਼ਟਰਪਤੀ ਕੈਂਪੇਨ ਦੇ ਦੌਰਾਨ ਉਹਨਾਂ ਦੇ ਕੈਂਪੇਨ ਦੇ ਐਸੋਸੀਏਟਸ ਨੇ ਵਾਰ-ਵਾਰ ਰਸ਼ੀਅਨ ਇੰਟੈਲੀਜੈਂਸ ਆਫੀਸ਼ੀਅਲਸ ਦੇ ਨਾਲ ਚੋਣਾਂ ਤੋਂ 1 ਸਾਲ ਪਹਿਲਾਂ ਹੀ ਗੱਲਬਾਤ ਸ਼ੁਰੂ ਕਰ ਦਿੱਤੀ ਸੀ। ਦੱਸਿਆ
ਜਾਂਦਾ ਹੈ ਕਿ ਇਹ ਕਾਲਸ ਅਮਰੀਕਨ ਲਾਅ ਇਨਫੋਰਸਮੈਂਟ ਅਤੇ ਇੰਟੈਲੀਜੈਂਸ ਏਜੰਸੀ ਨੇ ਇੰਟਰਸੈਪਟ ਕੀਤੀਆਂ। ਉਹਨਾਂ ਨੇ ਇਹ ਕਾਲ ਠੀਕ ਉਸੇ ਸਮੇਂ ਇੰਟਰਸੈਪਟ ਕੀਤੀਆਂ ਜਦੋਂ ਲਾਅ ਇਨਫੋਰਸਮੈਂਟ ਏਜੰਸੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਸ਼ੀਆ ਲਗਾਤਾਰ US ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੀਆਂ ਈਮੇਲਸ ਲੀਕ ਕਰਕੇ ਅਤੇ ਉਹਨਾਂ ਦੇ ਅਕਾਊਂਟ ਹੈਕ ਕਰਕੇ ਉਹ ਲਗਾਤਾਰ ਇਲੈਕਸ਼ਨ ਦੇ ਵਿੱਚ ਡਿਸਟਰਬੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਸ ਖਬਰ ਨੂੰ ਲੈ ਕੇ ਸੈਨੇਟ ਦੇ ਵਿੱਚ ਵੀ ਦੋ ਚਿੱਤੀ ਸ਼ੁਰੂ ਹੋ ਚੁੱਕੀ ਹੈ। ਕੁਝ ਇੱਕ ਸੈਨੇਟਰਸ ਦਬੀ ਆਵਾਜ਼ ਦੇ ਵਿੱਚ ਇਹ ਮੰਨ ਰਹੇ ਹਨ ਕਿ ਡੋਨਲਡ ਟਰੰਪ ਦੇ ਕੈਂਪੇਨ ਦੇ ਦੌਰਾਨ ਉਹਨਾਂ ਦੀ ਕੈਂਪੇਨ ਨੇ ਰਸ਼ੀਆ ਦੀ ਇੰਟੈਲੀਜੈਂਸ ਏਜੰਸੀ ਦੇ ਨਾਲ ਸਬੰਧ ਬਣਾਏ। ਹਾਲਾਂਕਿ ਕੁਝ ਇਸ ਖਬਰ ਤੋਂ ਕਿਨਾਰਾ ਕਰ ਰਹੇ ਹਨ। ਹੁਣ ਦੇਖਣ ਵਾਲਾ ਹੋਵੇਗਾ ਕਿ ਭਵਿੱਖ ਦੇ ਵਿੱਚ ਕੀ ਸੈਨੇਟ ਇਸ ਦੇ ਉੱਤੇ ਕੋਈ ਜਾਂਚ ਬਿਠਾਉਂਦੀ ਹੈ ਜਾਂ ਫਿਰ ਇਸ ਖਬਰ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਦੇ ਵਿੱਚ ਡੋਨਲਡ ਟਰੰਪ ਨੇ ਕਈ ਅਹਿਮ ਫੈਸਲੇ ਲਏ, ਜਿੱਥੇ ਕਿ ਅਮਰੀਕਾ ਦੀ 2 ਦਹਾਕੇ ਲੰਬੀ ਚੱਲੀ ਆ ਰਹੀ ਇਜ਼ਰਾਈਲ ਪੈਲਸਟਾਈਨੀਅਨ ਪਾਲਿਸੀ ਦੇ ਵੀ ਯੂ ਟਰਨ ਕਰਦੇ ਹੋਏ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪੈਲਸਟੀਨੀਅਨ ਸਟੇਟ ਦੇ ਲਈ ਹੁਣ ਇਨਸਿਸਟ ਨਹੀਂ ਕਰਦਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਕਲਿੰਟਨ ਦੀ ਐਡਮਿਨਿਸਟ੍ਰੇਸ਼ਨ ਦੁਆਰਾ ਮਿਡਲ ਈਸਟ ਦੇ ਵਿੱਚ ਪੀਸ ਮੇਕਿੰਗ ਦੇ ਲਈ ਪੈਲਸਟਾਈਨੀਅਨ ਸਟੇਟ ਨੂੰ ਤਵੱਜੋ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਉਹ 2 ਸਟੇਟ ਅਤੇ 1 ਸਟੇਟ ਦੇਖ ਰਹੇ ਹਨ ਅਤੇ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਕਿ ਉਹ ਦੋਨਾਂ ਹੀ ਪਾਰਟੀਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹਨ, ਜਿੱਥੇ ਕਿ ਪੈਲਸਟੀਨੀਅਨਸ ਇਹ ਐਕਸੈਪਟ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਇਜ਼ਰਾਈਲ ਦੇ ਨਾਲ ਮਿਲਾ ਦਿੱਤਾ ਜਾਵੇ, ਕਿਉਂਕਿ ਇਜ਼ਰਾਈਲ ਇੱਕ ਜੂਇਸ਼ ਕੰਟਰੀ ਹੈ, ਉਧਰ ਹੀ ਪੈਲਸਟਾਈਨ ਇੱਕ ਮੁਸਲਿਮ ਕੰਟਰੀ ਹੈ। ਜਿੱਥੇ ਕਿ ਇਜ਼ਰਾਈਲ ਵਾਲੇ ਲਗਾਤਾਰ ਵੈਸਟ ਬੈਂਕ ਦੇ ਉੱਤੇ ਬਿਲਡਿੰਗਸ ਬਣਾ ਰਹੇ ਹਨ, ਉਹ ਪੈਲਸਟਾਈਨ ਨੂੰ ਕਿਤੇ ਵੀ ਮਨਜ਼ੂਰ ਨਹੀਂ। ਡੋਨਲਡ ਟਰੰਪ ਨੇ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਕਿ ਇਸ ਦੇ ਵਿੱਚ ਇਜ਼ਰਾਈਲ ਨੂੰ ਵੀ ਕੋਆਪਰੇਸ਼ਨ ਕਰਨੀ ਹੋਵੇਗੀ ਅਤੇ ਸਭ ਤੋਂ ਪਹਿਲਾਂ ਵੈਸਟ ਬੈਂਕ ਦੇ ਉੱਤੇ ਉਹਨਾਂ ਨੂੰ ਜੋ ਵੀ ਉਹ ਕੰਸਟਰਕਸ਼ਨ ਕਰ ਰਹੇ ਹਨ ਉਹਨਾਂ ਨੂੰ ਰੋਕਣੀ ਹੋਵੇਗੀ। ਇਸ ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵੀ ਉਹਨਾਂ ਨਾਲ ਥੋੜੀ ਜਿਹੀ ਸਹਿਮਤੀ ਦਿਖਾਉਂਦੇ ਨਜ਼ਰ ਆਏ। ਹੁਣ ਦੇਖਣ ਵਾਲਾ ਹੁੰਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੰਬੀ ਚੱਲੀ ਆ ਰਹੀ ਅਮਰੀਕਾ ਦੀ ਇਜ਼ਰਾਈਲ ਪੈਲਸਟਾਈਨ ਪਾਲਿਸੀ ਦੇ ਵਿੱਚ ਯੂ ਟਰਨ ਮਾਰਨ ਤੋਂ ਬਾਅਦ ਦੇ ਵਿੱਚ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਹੁਣ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਅਤੇ ਪੈਲਸਟਾਈਨ ਦੇ ਨਾਲ ਅੱਗੇ ਕਿਹੋ ਜਿਹਾ ਰਿਸ਼ਤਾ ਰੱਖਦੀ ਹੈ ਤੇ ਇਸ ਦੇ ਕੀ ਅਸਰ ਮਿਡਲ ਈਸਟ ਦੇ ਵਿੱਚ ਪੈਂਦੇ ਹਨ। ਆ ਰਹੀਆਂ ਖਬਰਾਂ ਦੇ ਮੁਤਾਬਿਕ ਡਿਫੈਂਸ ਡਿਪਾਰਟਮੈਂਟ ਨੇ ਸੀਰੀਆ ਦੇ ਵਿੱਚ ਟਰੂਪਸ ਭੇਜਣ ਦੀ ਤਿਆਰੀ ਕਰ ਸਕਦਾ ਹੈ। ਪੈਂਟਾਗਨ ਤੋਂ ਆ ਰਹੀ ਇੱਕ ਅੰਦਰੂਨੀ ਸੋਰਸਸ ਦੀ ਖਬਰ ਦੇ ਮੁਤਾਬਿਕ ਅਮਰੀਕਾ ਸੀਰੀਆ ਦੇ ਵਿੱਚ ਕੰਬੈਟ ਗਰੁੱਪਸ ਭੇਜ ਸਕਦਾ ਹੈ, ਜਿਸ ਦੇ ਨਾਲ ਉਹ ਸੀਰੀਆ ਦੇ ਵਿੱਚ ਆਈਸਿਸ ਦੇ ਖਿਲਾਫ ਲੜਾਈ ਦੇ ਵਿੱਚ ਹੋਰ ਤੇਜ਼ੀ ਆ ਸਕੇ। ਪਰ ਇਸ ਦੇ ਨਾਲ ਹੀ ਡਿਫੈਂਸ ਆਫੀਸ਼ੀਅਲਸ ਨੇ ਇਸ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਇਹ ਫੈਸਲਾ ਪੂਰੀ ਤਰ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਨਿਰਭਰ ਕਰਦਾ ਹੈ ਕਿ ਕੀ ਉਹ ਸੀਰੀਆ ਦੇ ਵਿੱਚ ਟਰੂਪਸ ਭੇਜਦੇ ਹਨ ਜਾਂ ਫਿਰ ਨਹੀਂ। ਹਾਲਾਂਕਿ ਉਹਨਾਂ ਨੇ ਡਿਫੈਂਸ ਸੈਕਟਰੀ ਨੂੰ ਇਹ ਆਰਡਰ ਦਿੱਤੇ ਹਨ ਕਿ ਉਹ ਆਈਸਿਸ ਨੂੰ ਖਤਮ ਕਰਨ ਦੇ ਲਈ ਕੋਈ ਨਵਾਂ ਪਲਾਨ ਬਣਾਉਣ। ਜੇਕਰ ਡੋਨਲਡ ਟਰੰਪ ਇਸ ਦੀ ਮਨਜ਼ੂਰੀ ਦੇ ਦਿੰਦੇ ਹਨ ਤਾਂ US ਤੇ ਮਿਲਟਰੀ ਆਪਰੇਸ਼ਨ ਸੀਰੀਆ ਦੇ ਵਿੱਚ ਬਿਲਕੁਲ ਬਦਲ ਜਾਣਗੇ ਅਤੇ ਇਸ ਦੇ ਨਾਲ ਹੀ ਗਰਾਊਂਡ ਦੇ ਉੱਤੇ US ਦੇ ਟਰੁੱਪ ਸੀਰੀਆ ਦੇ ਵਿੱਚ ਦਾਖਲ ਹੋ ਜਾਣਗੇ। ਹਜੇ ਤੱਕ ਸਿਰਫ ਬਹੁਤ ਛੋਟੀਆਂ ਟੀਮਸ ਟਾਸਕ ਫੋਰਸਿਸ ਦੇ ਲਈ ਸੀਰੀਆ ਦੇ ਵਿੱਚ ਆਈਸਿਸ ਦੇ ਖਿਲਾਫ ਆਪਰੇਸ਼ਨ ਕਰ ਰਹੀਆਂ ਹਨ। ਜੇਕਰ ਪੂਰੀ ਤਾਕਤ ਦੇ ਨਾਲ ਲੜਨਾ ਹੈ ਤਾਂ ਏਅਰ ਅਤੇ ਗਰਾਊਂਡ ਦੋਨੋਂ ਹੀ ਜਗ੍ਹਾ ਪੂਰੀਆਂ ਫੋਰਸਿਸ ਚਾਹੀਦੀਆਂ ਹਨ। ਓਬਾਮਾ ਐਡਮਿਨਿਸਟ੍ਰੇਸ਼ਨ ਨੇ ਕਦੇ ਵੀ ਸੀਰੀਆ ਦੇ ਵਿੱਚ ਗਰਾਊਂਡ ਕੰਬੈਟ ਟਰੂਪਸ ਨੂੰ ਹਰੀ ਝੰਡੀ ਨਹੀਂ ਦਿੱਤੀ ਅਤੇ ਉਹਨਾਂ ਨੇ ਇਸ ਦੇ ਵਿੱਚ ਕਾਫੀ ਜ਼ਿਆਦਾ ਰਿਸਕ ਦੱਸਿਆ ਸੀ। ਪਰ ਡੋਨਲਡ ਟਰੰਪ ਹੁਣ ਕੀ ਪਾਲਿਸੀ ਲੈ ਕੇ ਆਉਂਦੇ ਹਨ, ਇਸ ਦਾ ਇੰਤਜ਼ਾਰ ਪੈਂਟਾਗਨ ਅਤੇ ਇਸ ਦੇ ਨਾਲ ਅਮਰੀਕਨ ਫੋਰਸਿਸ ਨੂੰ ਵੀ ਹੈ। ਓਬਾਮਾ ਐਡਮਿਨਿਸਟ੍ਰੇਸ਼ਨ ਨੇ ਇਸ ਤੋਂ ਪਹਿਲਾਂ ਇਰਾਕ ਅਤੇ ਅਫਗਾਨਿਸਤਾਨ ਦੇ ਵਿੱਚ ਟਰੂਪਸ ਭੇਜਣ ਦੀ ਤੇ ਵੀ ਲਿਮਿਟ ਲਾਈ ਸੀ। ਇਸ ਸਮੇਂ ਇਰਾਕ ਦੇ ਵਿੱਚ ਤਕਰੀਬਨ 5,500 ਟਰੂਪਸ ਹਨ। ਸੋਰਸਸ ਦੀ ਖਬਰ ਦੇ ਮੁਤਾਬਿਕ ਡੋਨਲਡ ਟਰੰਪ ਇਹ ਲਿਮਿਟ ਨੂੰ ਹਟਾ ਸਕਦੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਪੋਸਟ ਜੋ ਕਿ ਮਾਈਕਲ ਫਲਿਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਹੈ, ਉਸ ਦੇ ਲਈ ਆ ਰਹੀ ਖਬਰ ਦੇ ਮੁਤਾਬਿਕ ਵਾਈਸ ਐਡਮਿਰਲ ਰੋਬਰਟ S. ਹਾਰਵਰਡ ਦਾ ਨਾਮ ਚੁਣਿਆ ਹੈ। ਹਾਲਾਂਕਿ ਹਜੇ ਤੱਕ ਇਸ ਖਬਰ ਦੀ ਪੂਰੀ ਪੁਸ਼ਟੀ ਨਹੀਂ ਹੋਈ ਹੈ ਕਿ ਹਾਰਵਰਡ ਜੋ ਕਿ ਪਹਿਲਾਂ US ਸੈਂਟਰਲ ਕਮਾਂਡ ਅਤੇ ਨੇਵੀ ਸੀਲ ਦੇ ਕੰਬੈਟ ਐਕਸਪੀਰੀਅੰਸ ਵੀ ਰੱਖਦੇ ਹਨ ਕਿ ਉਹਨਾਂ ਨੇ ਇਹ ਆਫਰ ਐਕਸੈਪਟ ਕੀਤਾ ਹੈ ਜਾਂ ਫਿਰ ਉਹਨਾਂ ਨੂੰ ਇੱਕ ਆਫਰ ਭੇਜਿਆ ਵੀ ਗਿਆ ਹੈ। ਵਾਈਟ ਹਾਊਸ ਦੇ ਸਪੋਕਸਪਰਸਨ ਨੇ ਇਸ ਦੇ ਉੱਤੇ ਤੁਰੰਤ ਕੋਈ ਵੀ ਕਮੈਂਟ ਦੇਣ ਤੋਂ ਕਿਨਾਰਾ ਕੀਤਾ। ਸੋਮਵਾਰ ਨੂੰ ਰਸ਼ੀਆ ਦੇ ਨਾਲ ਹੋਈ ਕੰਟਰੋਵਰਸੀ ਦੇ ਕਰਕੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ ਨੂੰ ਅਸਤੀਫਾ ਦੇਣਾ ਪਿਆ ਸੀ। ਇਸ ਤੋਂ ਪਹਿਲਾਂ ਰੋਬਰਟ S. ਹਾਰਵਰਡ
ਹਾਵਰਡ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਦੌਰਾ ਕਰ ਚੁੱਕੇ ਹਨ, ਜਦੋਂ ਕਿ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਅੱਤਵਾਦ ਦੇ ਖਿਲਾਫ ਲੜਾਈ ਲੜ ਰਹੇ ਸਨ। ਉਹਨਾਂ ਨੂੰ ਇਰਾਕ ਅਤੇ ਅਫਗਾਨਿਸਤਾਨ ਦੇ ਵਿੱਚ ਵੀ ਕੰਬੈਟ ਐਕਸਪੀਰੀਅੰਸ ਦਾ ਪੂਰਾ ਤਜਰਬਾ ਹੈ। ਇਸ ਸਮੇਂ ਉਹ ਲੌਕਹੀਡ ਮਾਰਟਿਨ ਦੇ ਵਿੱਚ ਡਿਫੈਂਸ ਕੰਟਰੈਕਟਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਹਨ ਅਤੇ ਹਜੇ ਤੱਕ ਉਹਨਾਂ ਦੇ ਵੱਲੋਂ ਵੀ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਹੋਈ। ਕਨੈਟੀਕਟ ਦੀ ਕੋਸਟ ਤੋਂ ਤਕਰੀਬਨ 30 ਮੀਲ ਦੀ ਦੂਰੀ ਦੇ ਉੱਤੇ ਇੱਕ ਰਸ਼ੀਆ ਦਾ ਸਪਾਈ ਸ਼ਿਪ ਦੇਖਿਆ ਗਿਆ, ਜਿੱਥੇ ਕਿ ਕੁਝ ਸਮਾਂ ਪਹਿਲਾਂ ਰਸ਼ੀਆ ਦੇ ਇੱਕ ਵਾਰ ਪਲੇਨ ਨੇ US ਦੀ ਸ਼ਿਪ ਦੇ ਉੱਤੇ ਇੱਕ ਮੌਕ ਅਟੈਕ ਕੀਤਾ ਸੀ। ਉਧਰ ਹੀ ਹੁਣ ਕਨੈਟੀਕਟ ਤੋਂ ਤਕਰੀਬਨ 30 ਮੀਲ ਦੂਰ ਇਹ ਰਸ਼ੀਆ ਦਾ ਸਪਾਈ ਸ਼ਿਪ ਦੇਖਿਆ ਗਿਆ, ਜਿਸ ਨੂੰ ਲੈ ਕੇ US ਦੇ ਡਿਫੈਂਸ ਆਫੀਸ਼ੀਅਲਸ ਦੇ ਵਿੱਚ ਕਾਫੀ ਹੜਬੜੀ ਮਚੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਸ ਸ਼ਿਪ ਦੇ ਵਿੱਚ ਹਾਈਟੈਕ ਸਪਾਈਂਗ ਔਜ਼ਾਰ ਲੱਗੇ ਹਨ ਅਤੇ ਕਈ ਇੰਟੈਲੀਜੈਂਸ ਸਿਗਨਲਸ ਨੂੰ ਵੀ ਇੰਟਰਪਟ ਕਰ ਸਕਦੇ ਹਨ। US ਆਫੀਸ਼ੀਅਲਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸ਼ਿਪ ਦੇ ਉੱਤੇ ਪੂਰੀ ਨਜ਼ਰ ਬਣਾਈ ਹੋਈ ਹੈ। ਰਸ਼ੀਆ ਦੇ ਇਸ ਸਪਾਈ ਸ਼ਿਪ ਦਾ ਨਾਮ ਲਿਓਨੋਵ ਦੱਸਿਆ ਜਾਂਦਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 63 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 51 ਡਿਗਰੀ। ਦਿਨ ਦੇ ਸਮੇਂ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸੈਨ ਫਰਾਂਸਿਸਕੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਇੱਥੇ ਮੀਂਹ ਪੈਣ ਦੀ ਸੰਭਾਵਨਾ 90% ਦੀ ਹੋਵੇਗੀ। ਸਟਾਕਟਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਮੀਂਹ ਪਵੇਗਾ। ਟ੍ਰੇਸੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟ੍ਰੇਸੀ ਅਤੇ ਮੋਡੈਸਟੋ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਫ੍ਰੈਜ਼ਨੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਬੇਕਰਫੀਲਡ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਆ ਸਕਦਾ ਹੈ। ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਇੱਥੇ ਵੀ ਰਾਤ ਨੂੰ ਮੀਂਹ ਆਉਣ ਦੀ ਪੂਰੀ ਸੰਭਾਵਨਾ ਹੈ। ਟਰਕੀ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਬਰਫ਼ ਪੈ ਸਕਦੀ ਹੈ। ਪੋਰਟਲੈਂਡ ਓਰੇਗਨ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸੀਐਟਲ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਨਿਊਯਾਰਕ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ UK ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਜਰਮਨੀ ਬਰਲਿਨ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਡਾਓ ਜੋਨਸ ਅੱਜ 107 ਅੰਕ ਵੱਧ ਕੇ 20,611.86 ਤੇ ਬੰਦ ਹੋਇਆ। ਨੈਸਡੈਕ 36 ਅੰਕ ਵੱਧ ਕੇ 5819.44 ਤੇ ਬੰਦ ਹੋਇਆ। S&P 11 ਅੰਕ ਵੱਧ ਕੇ 2349.25 ਤੇ ਬੰਦ ਹੋਇਆ। ਵਿਲਸ਼ਾਇਰ 5106 ਅੰਕ ਵੱਧ ਕੇ 24,565.53 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਪ੍ਰੋਕਟਰ ਐਂਡ ਗੈਂਬਲ ਦਾ ਰਿਹਾ, ਜਿਸ ਦੀ ਕੀਮਤ 91.12 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60 ਰੁਪਏ 88 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 22 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 83 ਰੁਪਏ 33 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 71 ਰੁਪਏ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 57 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 31 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 47 ਰੁਪਏ 12 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 36 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 218 ਰੁਪਏ 97 ਪੈਸੇ। ਸੋਨੇ ਦਾ ਰੇਟ $1234.38 ਪਰ ਆਉਂਸ ਰਿਹਾ ਅਤੇ ਚਾਂਦੀ $17.97 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।